ਮੋਗਾ ਦੀ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੋਹਲ ਨੂੰ ਬਾਘਾ ਪੁਰਾਣਾ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 4 ਨਵੰਬਰ 2020 ਨੂੰ ਜਗਤਾਰ ਸਿੰਘ ਜੱਗੀ ਜੋਹਲ ਨੂੰ ਪਹਿਲਾਂ ਇਸੇ ਕੇਸ ਵਿੱਚ ਹੀ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਦਾ ਨਾਮ ਕਈ ਹੋਰ ਮਾਮਲਿਆਂ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਸੀ। ਜਗਤਾਰ ਸਿੰਘ ਜੱਗੀ ਜੋਹਲ ਬੀਤੇ 7 ਸਾਲ ਤੋਂ ਹਿਰਾਸਤ ਵਿੱਚ ਹਨ ਅਤੇ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹਨ। ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਜਗਤਾਰ ਸਿੰਘ ਜੱਗੀ ਜੋਹਲ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ ਮਾਮਲਾ FIR ਨੰਬਰ 193 ਤਹਿਤ 17 ਦਸੰਬਰ 2024 ਨੂੰ ਬਾਘਾ ਪੁਰਾਣਾ ਥਾਣੇ ਵਿੱਚ ਜੰਮੂ ਵਾਸੀ ਤਰਲੋਕ ਸਿੰਘ ਲਾਡੀ ਖਿਲਾਫ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਸ ਕੇਸ ਵਿੱਚ ਉਸ ਦੇ ਭਰਾ ਤਰਲੋਕ ਸਿੰਘ ਲਾਡੀ ਤਲਜੀਤ ਸਿੰਘ ਜਿਮੀ ਨੂੰ ਗ੍ਰਿਫਤਾਰ ਕੀਤਾ ਗਿਆ। 4 ਨਵੰਬਰ 2020 ਨੂੰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੋਹਲ ਨੂੰ ਰਾਮਾ ਮੰਡੀ ਤੋਂ ਚੁੱਕ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੋਹਲ ਪੰਜਾਬ ਵਿੱਚ ਵਿਆਹ ਕਰਵਾਉਣ ਲਈ ਆਏ ਸਨ। ਉਹਨਾਂ ਕਿਹਾ ਕਿ ਕੇਸ ਦਰਜ ਹੋਣ ਤੋਂ 8 ਸਾਲ ਬਾਅਦ ਤੇ ਜੱਗੀ ਜੋਹਲ ਦੀ ਗ੍ਰਿਫਤਾਰੀ ਤੋਂ 7 ਸਾਲ ਬਾਅਦ ਅੱਜ ਆਏ ਫੈਸਲੇ ਵਿੱਚ ਅਦਾਲਤ ਨੇ ਕੁੱਲ 4 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਜਗਤਾਰ ਸਿੰਘ ਜੱਗੀ ਜੋਹਲ, ਧਰਮਿੰਦਰ ਸਿੰਘ ਗੁਗਨੀ, ਅਨਿਲ ਕੁਮਾਰ ਕਾਲਾ ਅਤੇ ਤਰਲੋਕ ਸਿੰਘ ਲਾਡੀ ਸ਼ਾਮਿਲ ਹਨ। ਅਦਾਲਤ ਨੇ 3 ਵਿਅਕਤੀਆਂ ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਅਤੇ ਤਲਜੀਤ ਸਿੰਘ ਜਿਮੀ ਨੂੰ ਅਸਲਾ ਕਾਨੂੰਨ ਤਹਿਤ 2-2 ਸਾਲ ਦੀ ਸਜ਼ਾ ਸੁਣਾਈ ਹੈ। ਉਹਨਾਂ ਦੱਸਿਆ ਕਿ ਇਸ ਕੇਸ ਵਿੱਚ ਪੁਲਿਸ ਨੇ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਨਾਮਜ਼ਦ ਕੀਤਾ ਸੀ, ਪਰ ਮੁਕੱਦਮੇ ਦੌਰਾਨ ਹੀ ਉਹ ਜੇਲ੍ਹ ਵਿੱਚ ਚਲਾਣਾ ਕਰ ਗਏ ਸਨ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਜਗਤਾਰ ਸਿੰਘ ਜੱਗੀ ਜੋਹਲ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਵਿੱਚ ਬਰੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਕੇਸ ਵਿੱਚ ਲਗਾਏ ਗਏ ਦੋਸ਼ਾਂ ਦੇ ਆਧਾਰ ਉੱਤੇ ਹੀ ਜਗਤਾਰ ਸਿੰਘ ਜੱਗੀ ਜੋਹਲ ਨੂੰ ਹੋਰਨਾਂ ਕੇਸਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਭਾਵੇਂ ਇਸ ਕੇਸ ਵਿੱਚੋਂ ਬਰੀ ਹੋ ਜਾਣ ਨਾਲ ਹਾਲੇ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਹਾਈ ਨਹੀਂ ਹੋ ਸਕਦੀ, ਕਿਉਂਕਿ ਉਸ ਵਿਰੁੱਧ ਦਰਜ ਹੋਰ ਮਾਮਲੇ ਹਾਲੇ ਬਾਕੀ ਹਨ। ਪਰ ਇਸ ਫੈਸਲੇ ਨਾਲ ਜਗਤਾਰ ਸਿੰਘ ਜੱਗੀ ਜੋਹਲ ਦੀ ਬਾਕੀ ਕੇਸਾਂ ਵਿੱਚੋਂ ਜ਼ਮਾਨਤ ਮਿਲਣ ਜਾਂ ਬਰੀ ਹੋਣ ਦੇ ਅਸਾਰ ਕਾਨੂੰਨੀ ਪੱਖੋਂ ਵੱਧ ਗਏ ਹਨ। ਦੱਸ ਦਈਏ ਕਿ ਜਗਤਾਰ ਸਿੰਘ ਜੱਗੀ ਜੋਹਲ ਦਾ ਪਰਿਵਾਰ ਉਹਨਾਂ ਦੀ ਗ੍ਰਿਫਤਾਰੀ ਵੇਲੇ ਤੋਂ ਹੀ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਜੱਗੀ ਜੋਹਲ ਨੂੰ ਸਿੱਖ ਨਸਲਕੁਸ਼ੀ 1984 ਅਤੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਇਹ 2016 ਦਾ ਕੇਸ ਸੀ ਬਾਘਾ ਪੁਰਾਣੇ ਥਾਣੇ ਦਾ। ਇਹਦੇ 'ਚ ਇੱਕ ਨੌਜਵਾਨ ਜੰਮੂ ਦਾ ਤਰਲੋਕ ਸਿੰਘ ਲਾਡੀ ਸੀਗਾ, ਜਿਹਨੂੰ FIR ਨੰਬਰ 51 ਬਾਜਾਖਾਨਾ ਜਿਹੜਾ ਗੁਰਦੇਵ ਸਿੰਘ ਇੰਸਾ ਮਰਡਰ ਕੇਸ ਦੇ ਵਿੱਚ ਉਹਨੂੰ ਰਿਮਾਂਡ ਤੇ ਲੈ ਕੇ ਇਹ ਪ੍ਰੈਜ਼ੈਂਟ ਜਿਹੜਾ ਬਾਘਾ ਪੁਰਾਣੇ ਦਾ 193/16 FIR ਦੇ ਵਿੱਚ ਇੱਕ ਰਿਕਵਰੀ ਦਿਖਾ ਕੇ ਤੇ ਉਹਨੂੰ ਨੋਮੀਨੇਟ ਕੀਤਾ ਗਿਆ। ਬਾਅਦ ਦੇ ਵਿੱਚ ਉਹਦੇ ਕਜ਼ਨ ਬ੍ਰਦਰ ਤਲਜੀਤ ਸਿੰਘ ਜਿੰਮੀ ਨੂੰ ਨੋਮੀਨੇਟ ਕੀਤਾ, ਜਿਹੜਾ UK ਦੇ ਵਿੱਚ ਰਹਿੰਦਾ ਸੀ। ਫਿਰ 2017 ਦੇ ਵਿੱਚ ਜਦੋਂ 31 ਅਕਤੂਬਰ ਨੂੰ ਉਹ ਆਇਆ ਤੇ ਉਹਦੀ ਅਰੈਸਟ ਪਾਈ। ਉਹਦੀ ਪੁੱਛਗਿੱਛ 'ਚ ਜਗਤਾਰ ਸਿੰਘ ਜੱਗੀ ਜੋਹਲ ਨੂੰ ਤੇ ਹੋਰ ਬੰਦਿਆਂ ਨੂੰ ਗਾਂ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ, ਅਨਿਲ ਕਾਲਾ, ਜਗਜੀਤ ਸਿੰਘ ਜੰਮੂ, ਭਾਈ ਹਰਮਿੰਦਰ ਸਿੰਘ ਮਿੰਟੂ, ਉਹਨਾਂ ਸਾਰਿਆਂ ਨੂੰ ਇਸ ਕੇਸ ਦੇ ਵਿੱਚ ਨੋਮੀਨੇਟ ਕੀਤਾ ਗਿਆ। ਉਹ ਕੇਸ 2017 ਤੋਂ ਚੱਲਦਾ ਹੋਇਆ ਅੱਜ 4 ਮਾਰਚ 2025 ਨੂੰ ਇਹਦਾ ਜਿਹੜਾ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਤੇ ਜੱਜ ਸਪੈਸ਼ਲ ਕੋਰਟ UAPA ਮੋਗਾ ਦੇ ਜਿਹੜੇ ਹੈਗੇ ਹਰਜੀਤ ਸਿੰਘ, ਉਹਨਾਂ ਦੀ ਅਦਾਲਤ ਨੇ ਫੈਸਲਾ ਕੀਤਾ। ਫੈਸਲੇ ਮੁਤਾਬਕ ਸਾਰੇ ਚਾਰਜਿਸ ਦੇ ਵਿੱਚੋਂ ਜਗਤਾਰ ਸਿੰਘ ਜੋਹਲ ਨੂੰ ਜਿਹੜਾ ਬਰੀ ਕੀਤਾ, ਉਸ ਤੋਂ ਇਲਾਵਾ ਧਰਮਿੰਦਰ ਸਿੰਘ ਗੁਗਨੀ ਨੂੰ ਟੋਟਲ ਬਰੀ ਕੀਤਾ ਹੈਗਾ, ਤਰਲੋਕ ਸਿੰਘ ਲਾਡੀ ਨੂੰ ਬਰੀ ਕੀਤਾ ਹੈਗਾ, ਅਨਿਲ ਕੁਮਾਰ ਕਾਲੇ ਨੂੰ ਬਰੀ ਕੀਤਾ, ਜਗਜੀਤ ਸਿੰਘ ਜੰਮੂ ਨੂੰ ਬਰੀ ਕੀਤਾ। ਇਸ ਕੇਸ ਦੇ ਵਿੱਚ ਸਿਰਫ 3 ਜਣਿਆਂ ਨੂੰ ਕਨਵਿਕਟ ਡਿਕਲੇਅਰ ਕੀਤਾ 25 ਆਰਮਜ਼ ਐਕਟ ਦੇ ਵਿੱਚ। ਤਲਜੀਤ ਸਿੰਘ ਜਿੰਮੀ ਨੂੰ, ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਬੱਗਾ ਨੂੰ 2-2 ਸਾਲ ਦੀ ਸਜ਼ਾ ਤੇ 3-3 ਹਜ਼ਾਰ ਰੁਪਈਆ ਜੁਰਮਾਨਾ ਕੀਤਾ 25 ਆਰਮਜ਼ ਐਕਟ। ਬਾਕੀ ਸਾਰੇ ਸੈਕਸ਼ਨਾਂ 'ਚੋਂ ਇਹਨਾਂ 3 ਨੌਜਵਾਨਾਂ ਨੂੰ ਵੀ ਜਿਹੜਾ ਬਰੀ ਕੀਤਾ ਹੈਗਾ। ਸੋ ਇਹ ਕੇਸ ਕਰੀਬ 7 ਸਾਲ 4 ਮਹੀਨੇ ਤੋਂ ਟੋਟਲ FIR ਦਰਜ ਦੇ ਹਿਸਾਬ ਨਾਲ 8 ਸਾਲ ਤੋਂ ਉੱਪਰ ਹੋ ਜਾਂਦਾ। ਜਦੋਂ ਅਰੈਸਟ ਹੁੰਦੀ ਹੈ ਜਗਤਾਰ ਸਿੰਘ ਜੋਹਲ ਦੀ 7 ਸਾਲ 4 ਮਹੀਨੇ ਬਾਅਦ ਜਿਹੜਾ ਇਹ ਕੇਸ ਫੈਸਲੇ ਦੇ ਉੱਤੇ ਆਇਆ ਤੇ ਅੱਜ ਇਹ ਕੇਸ ਜਿਹੜਾ ਉਹ ਮੂੰਹ ਮੂੰਹ ਡਿੱਗ ਪਿਆ। ਜਿਹੜੀ ਕਨਵਿਕਸ਼ਨ ਵੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਵੀ ਸੰਬੰਧਿਤ ਨੌਜਵਾਨਾਂ ਵੱਲੋਂ ਹਰਦੀਪ ਸਿੰਘ ਤੇ ਰਮਨਦੀਪ ਸਿੰਘ ਵੱਲੋਂ ਮੈਂ ਹੀ ਸੀ। ਆਪਣੇ ਤਲਜੀਤ ਸਿੰਘ ਜਿਹੜੇ ਨੌਜਵਾਨ ਸਜ਼ਾ ਹੋਈ, ਮਨਦੀਪ ਸਿੰਘ ਚਾਨਣਾ ਸਾਡੇ ਵੱਡੇ ਵਕੀਲ ਸਾਹਿਬ ਉਹ ਸੀਗੇ ਤੇ ਅਸੀਂ ਇਹਦੀ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਵਾਂਗੇ, ਕਿਉਂਕਿ ਇਸ ਕੇਸ ਦੀ ਕੇਸ ਪ੍ਰੋਪਰਟੀ ਦੇ ਵੇਅਰ ਅਬਾਊਟਸ ਹੀ ਨਹੀਂ ਪਤਾ ਲੱਗੇ। ਹਰਦੀਪ ਸਿੰਘ, ਰਮਨਦੀਪ ਸਿੰਘ ਜਾਂ ਤਲਜੀਤ ਸਿੰਘ ਦੇ ਸੰਬੰਧ ਦੇ ਵਿੱਚ ਵੀ ਉਹ ਕੇਸ ਪ੍ਰੋਪਰਟੀ ਕਿੱਥੇ ਆ, ਨਾ ਉਹ ਕੇਸ ਪ੍ਰੋਪਰਟੀ ਜਿਹੜੀ ਆ ਅਲੈਜਡ ਵੈਪਨ ਸੀਗੇ ਉਹ ਰਿਕਵਰ ਹੋਏ ਜਿਹੜੇ ਦਿਖਾਏ ਗਏ ਉਹ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੇ ਗਏ, ਉਹਨਾਂ ਨੂੰ ਕੋਈ ਮਾਰਕ ਐਗਜ਼ੀਬਿਟ ਨਹੀਂ ਲੱਗਾ। ਸੋ ਉਹਨਾਂ ਦੀ ਵੀ ਸਜ਼ਾ ਜਿਹੜੀ ਆ ਇੱਕ ਜਿਵੇਂ ਕਹਿ ਲਓ ਵੀ ਪ੍ਰੋਸੀਕਿਊਸ਼ਨ ਦੀ ਵੀ ਰੱਖ ਵਿਖਾਈ ਵਾਲੀ ਗੱਲ ਆ, ਉਹ ਵੀ ਸਜ਼ਾ ਨਹੀਂ ਸੀ ਬਣਦੀ।
ਪਰ ਇੱਕ ਫੈਸਲਾ ਹੋਇਆ 7 ਸਾਲਾਂ ਤੋਂ ਲੰਮੇ ਸਮੇਂ ਤੋਂ ਲਟਕ ਰਿਹਾ ਸੀ, ਉਹ ਡਿਸਪੋਜ਼ਲ ਹੋ ਗਈ। ਉਹ ਇੱਕ ਅਸੀਂ ਇੱਕ ਕਹਿੰਦੇ ਆ ਵੀ ਚਲੋ ਫੈਸਲਾ ਆਇਆ, ਤੇ ਅਸੀਂ ਜਿਨ੍ਹਾਂ ਨੂੰ ਕਨਵਿਕਟ ਹੋਈ ਆ ਉਹਦੇ ਲਈ ਹਾਈ ਕੋਰਟ ਦੇ ਵਿੱਚ ਜ਼ਰੂਰ ਜਾਵਾਂਗੇ। ਇਹਦੇ 'ਚ ਹੁਣ ਜੱਗੀ ਜੌਲ ਵਾਰੀ ਹੋਏ ਨੇ। ਇਹਦੇ 'ਚ ਜਗਤਾਰ ਸਿੰਘ ਜੱਗੀ ਜੌਲ, ਜਿਹਨੂੰ 4 ਨਵੰਬਰ 2017 ਨੂੰ ਅਰੈਸਟ ਕੀਤਾ ਗਿਆ ਸੀ ਜਲੰਧਰ ਤੋਂ, ਉਹਦੀ ਵਾਈਫ ਤੇ ਪਰਿਵਾਰ ਦੇ ਨਾਲ ਜਦੋਂ ਸ਼ਾਪਿੰਗ ਕਰ ਰਿਹਾ ਸੀਗਾ, ਤੇ ਅੱਜ 4 ਮਾਰਚ 2025 ਕਰੀਬ 7 ਸਾਲ 4 ਮਹੀਨੇ ਬਾਅਦ ਜੱਗੀ ਜੌਲ ਨੂੰ ਪੂਰਾ ਜਿਹੜਾ ਬਰੀ ਕੀਤਾ ਹੈਗਾ ਇਸ ਕੇਸ ਦੇ ਵਿੱਚੋਂ। ਤੇ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ UAP ਤਹਿਤ, ਉਹ 'ਤੇ ਕੋਈ ਅਸਰ ਪਏਗਾ ਰਿਹਾਈ ਤੱਕ? ਨਹੀਂ, UAPA ਤੋਂ ਤਾਂ ਬਰੀ ਹੋ ਗਏ ਸਾਰੇ ਕੇਸ, ਪਰ ਜਿਹੜੇ ਕੇਸ ਜਗਤਾਰ ਸਿੰਘ ਜੌਲ ਦੇ ਅਲੈਜਡ ਟਾਰਗੇਟ ਕਿਲਿੰਗ ਦੇ 8 ਕੇਸ ਹੈਗੇ ਜਿਹੜੇ NIA ਪਟਿਆਲਾ ਹਾਊਸ ਦਿੱਲੀ ਚੱਲਦੇ ਹੈਗੇ, ਉਹਦੇ 'ਚ ਇੱਕ ਕੇਸ 'ਚ ਉਹਨੂੰ ਆਲਰੇਡੀ ਬੇਲ ਮਿਲ ਚੁੱਕੀ ਆ, ਤੇ ਉਹ ਬੇਲ ਸੁਪਰੀਮ ਕੋਰਟ 'ਚੋਂ ਕਨਫਰਮ ਵੀ ਹੋ ਗਈ। 7 ਕੇਸਾਂ ਦੀ ਬੇਲ ਉਹਦੀ ਸੁਪਰੀਮ ਕੋਰਟ 'ਚ ਪੈਂਡਿੰਗ ਆ। ਹਾਂ, ਇਸ ਕੇਸ 'ਚੋਂ ਬਰੀ ਹੋਣ ਦਾ ਉਹਨਾਂ ਕੇਸਾਂ ਦੇ ਉੱਤੇ ਉਹਨੂੰ ਬੈਨੀਫਿਟ ਜ਼ਰੂਰ ਜਿਹੜਾ ਉਹ ਮਿਲੂਗਾ, ਆਉਂਦੇ ਦਿਨਾਂ ਦੇ ਵਿੱਚ ਉਹ ਪਤਾ ਲੱਗੂਗਾ। ਸਪੈਸੀਫਿਕ ਅੱਜ ਦੇ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੇ SSP ਨੇ, ਜਦੋਂ SSP ਮੋਗਾ ਰਾਜਜੀਤ ਹੁੰਦਲ ਸੀ, ਉਦੋਂ ਉਹਨੇ ਆਪਣਾ ਜਿਹੜਾ ਨਾਰਕੋ ਮਾਫੀਆ ਨੈਕਸਸ ਸੀ ਪੁਲਿਸ ਦੇ ਨਾਲ, ਉਹਨੂੰ ਢੱਕਣ ਦੇ ਵਾਸਤੇ ਉਹਨੇ ਇਹ ਸਾਰੇ ਝੂਠਾ ਪਲਾਟ ਜਿਹੜਾ ਕੱਟਿਆ ਸੀਗਾ। ਅੱਜ ਦੀ ਤਰੀਕ 'ਚ ਰਾਜਜੀਤ ਹੁੰਦਲ SSP ਜਿਹੜਾ ਉਦੋਂ ਸੀਗਾ, ਉਹ ਅੱਜ PO ਆ 3 ਕੇਸਾਂ ਦੇ ਵਿੱਚ, ਤੇ ਜਗਤਾਰ ਸਿੰਘ ਜੱਗੀ ਜੌਲ ਜਿਹਦੇ ਖਿਲਾਫ ਪ੍ਰੈਸ ਕਾਨਫਰੰਸ ਉਦੋਂ ਦੇ ਸੰਬੰਧਿਤ CM ਕੈਪਟਨ ਅਮਰਿੰਦਰ ਨੇ, DGP ਸੁਰੇਸ਼ ਅਰੋੜਾ ਨੇ, ਤੇ DGP ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਬਾਅਦ 'ਚ NIA ਦਾ DG ਬਣਿਆ, ਉਹਨਾਂ ਸਾਰਿਆਂ ਦੀ ਇੱਕ ਜਿਹੜੀ DGP ਚਟੋਪਾਧਿਆ ਦੀ ਨੈਕਸਸ ਸੀਗਾ ਰਿਪੋਰਟ ਜਿਹੜੀ ਆਈ, ਨਾਰਕੋ ਮਾਫੀਆ ਨੈਕਸਸ ਸੀਗਾ, ਇਹ ਸਾਰਾ ਕੁਝ ਢੱਕਣ ਦੇ ਵਾਸਤੇ ਉਹਨਾਂ ਨੇ ਆਪਣਾ, ਕਿਉਂਕਿ ਚਟੋਪਾਧਿਆ ਸਾਹਿਬ ਦੀ ਰਿਪੋਰਟ ਦੇ ਵਿੱਚ DGP ਸੁਰੇਸ਼ ਅਰੋੜਾ, DGP ਇੰਟੈਲੀਜੈਂਸ ਦਿਨਕਰ ਗੁਪਤਾ ਤੇ ਰਾਜਜੀਤ ਹੁੰਦਲ ਦਾ ਜਿਹੜਾ ਅੱਜ ਦੀ ਤਰੀਕੇ ਭਗੌੜਾ SSP ਆ, ਉਹਨਾਂ ਨੇ ਆਪਣੇ ਉਹ ਸਾਰੇ ਕਾਸੇ ਨੂੰ ਢੱਕਣ ਵਾਸਤੇ ਹਾਈ ਕੋਰਟ ਨੇ ਡਾਇਰੈਕਸ਼ਨ ਵੀ ਕੀਤੀ ਸੀਗੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਾਸਤੇ। ਉਹ ਕਿਸੇ ਨਾ ਕਿਸੇ ਪੋਲੀਟੀਕਲ ਰੀਜਨ ਵਾਸਤੇ ਉਹ ਸਾਰੀ ਇਨਵੈਸਟੀਗੇਸ਼ਨ ਰੋਕ ਦਿੱਤੀ ਗਈ, ਪਰ ਇਹਨਾਂ ਰਾਜਜੀਤ ਨੇ, ਦਿਨਕਰ ਗੁਪਤਾ ਨੇ, ਸੁਰੇਸ਼ ਅਰੋੜੇ ਨੇ ਤੇ ਹੋਰ ਪੁਲਿਸ ਅਫਸਰਾਂ ਨੇ ਆਪਣੀ ਉਹ ਸਾਰੇ ਕਾਸੇ ਨੂੰ ਢੱਕਣ ਦੇ ਵਾਸਤੇ ਇਹ ਝੂਠਾ ਪਲਾਟ ਘੜਿਆ ਸੀ ਅਲੈਜਡ ਟਾਰਗੇਟ ਕਿਲਿੰਗ ਦਾ, ਜਿਸ 'ਚ ਜਗਤਾਰ ਸਿੰਘ ਜੌਲ ਨੂੰ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਿਹਾ ਸੀ ਵੀ ਅਸੀਂ ਉਹ ਫੜ ਲਿਆ। ਅੱਜ ਕੈਪਟਨ ਅਮਰਿੰਦਰ ਸਿੰਘ, ਸੁਰੇਸ਼ ਅਰੋੜਾ, ਦਿਨਕਰ ਗੁਪਤਾ ਦੇ ਰਾਜਜੀਤ ਹੁੰਦਲ ਦੇ ਧੋਤੇ ਮੂੰਹ ਦੇ ਉੱਤੇ ਚਪੇੜਾ ਅਦਾਲਤ ਦੀ, ਜਿਨ੍ਹਾਂ ਨੇ ਜਗਤਾਰ ਸਿੰਘ ਜੱਗੀ ਜੌਲ ਨੂੰ ਅੱਜ ਕੰਪਲੀਟਲੀ ਇਸ ਕੇਸ ਦੇ ਵਿੱਚੋਂ ਬਰੀ ਕੀਤਾ। ਤੇ ਮੈਂ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਵੀ ਜਗਤਾਰ ਸਿੰਘ ਜੱਗੀ ਜੌਲ ਬਾਕੀ ਜਿਹੜੇ ਝੂਠੇ ਕੇਸ 8 ਉਹਦੇ ਹੈਗੇ, ਉਹਦੇ 'ਚੋਂ ਵੀ ਸੁਰਖਰੂ ਹੋ ਕੇ ਤੇ ਆਪਣੇ ਜਿਹੜਾ ਵਤਨ ਵਾਪਸ ਜਾਏਗਾ। ਜੱਗੀ ਜੌਲ ਦੀ ਪੇਸ਼ੀ ਸੀ ਅੱਜ ਵੀਡੀਓ ਕਾਨਫਰੰਸ। ਸੋ ਅੱਜ ਜਗਤਾਰ ਸਿੰਘ ਜੌਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਤੇ ਧਰਮਿੰਦਰ ਗੁਗਨੀ, ਇਹਨਾਂ ਦੀ ਥਰੂ VC ਹੋਈ ਸੀ। ਜਗਤਾਰ ਸਿੰਘ ਜੌਲ ਇਸ ਸਮੇਂ ਸੈਂਟਰਲ ਜੇਲ੍ਹ ਨੰਬਰ 15 ਮੰਡੌਲੀ ਦੇ ਵਿੱਚ ਆ। ਹਰਦੀਪ ਸਿੰਘ ਸ਼ੇਰਾ ਜਿਹੜਾ 3 ਨੰਬਰ ਜੇਲ੍ਹ 'ਚ ਆ ਤਿਹਾੜ, ਰਮਨਦੀਪ ਸਿੰਘ 5 ਨੰਬਰ ਦੇ ਵਿੱਚ ਆ, ਤੇ 1 ਨੰਬਰ ਦੇ ਵਿੱਚ ਧਰਮਿੰਦਰ ਗੁਗਨੀ ਹੈਗਾ। 4 ਨੌਜਵਾਨ ਬੇਲ ਤੇ ਸੀ, ਤਲਜੀਤ ਸਿੰਘ ਜਿੰਮੀ, ਤਰਲੋਕ ਸਿੰਘ ਲਾਡੀ, ਅਨਿਲ ਕੁਮਾਰ ਕਾਲਾ ਤੇ ਜਗਜੀਤ ਸਿੰਘ ਜੰਮੂ। ਤੇ ਇਸ ਕੇਸ ਦੇ ਵਿੱਚ ਮੇਰੇ ਤੋਂ ਇਲਾਵਾ ਐਡਵੋਕੇਟ ਮਨਦੀਪ ਸਿੰਘ ਚਾਨਣਾ, ਅਮਿਤ ਅਗਨੀਹੋਤਰੀ ਤੇ ਹੋਰ ਵਕੀਲਾਂ ਨੇ ਵੀ ਜਿਹੜਾ RS ਬਰਾੜ, ਉਹਨਾਂ ਨੇ ਵੀ ਸਾਰਾ ਯੋਗਦਾਨ ਪਾਇਆ, ਤੇ ਸਾਰਿਆਂ ਦੀ ਸੁਚੱਜੀ ਮਿਹਨਤ ਦੇ ਨਾਲ ਇਹ ਜਿਹੜਾ ਕੇਸ ਮੂੰਹ ਦੇ ਮੂੰਹ ਜਿਹੜਾ ਡਿੱਗ ਪਿਆ, ਤੇ ਜਿਨ੍ਹਾਂ ਨੂੰ ਸਜ਼ਾ ਵੀ ਹੋਈ ਆ ਉਹ ਵੀ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਾਂਗੇ।